ਪੰਜਾਬ ਵਿੱਚ ਲੋਕ ਬੋਲੀ ਉੱਤੇ ਲੱਗੀ ਹਟਕ ਲੋਕ ਹੀ ਚੁੱਕਣਗੇ, ਸਰਕਾਰ ਦਾ ਤੇ ਮਾਮਲਾ ਨਹੀਂ। ਪੰਜਾਬ ਵਿੱਚ ਮਾਂ ਬੋਲੀ ਪੰਜਾਬੀ ਉੱਤੇ ਹਟਕ ਲੱਗਿਆਂ 150-200 ਵਰ੍ਹਾ ਪਿਆ ਹੁੰਦਾ ਹੈ। ਇਸ 150 ਵਰ੍ਹੇ ਵਿੱਚ ਅੰਗਰੇਜ਼ ਇੱਥੋਂ ਚਲਾ ਗਿਆ, ਪਾਕਿਸਤਾਨ ਬਣ ਗਿਆ, ਅਸੀਂ ਆਜ਼ਾਦ ਹੋ ਗਏ ਹਾਂ। ਪਰ ਪੰਜਾਬੀ ਪੜ੍ਹਨ ਲਿਖਣ ਅਤੇ ਪੰਜਾਬੀ ਰਾਹੀਂ ਸਰਕਾਰੀ ਕੰਮਕਾਰ ਉੱਤੇ ਹਟਕ ਉਂਝ ਦੀ ਉਂਝ ਹੈ। ਅੰਗਰੇਜ਼ਾਂ ਪੰਜਾਬੀ ਨੂੰ ਡੱਕਾ ਲਾ ਕੇ ਜਿਵੇਂ ਪੰਜਾਬ ਦੀ ਲੋਕ ਵਸੋਂ ਨੂੰ ਡੰਗਰ ਪ੍ਰਚਾਰਿਆ ਸੀ, ਸਗੋਂ ਅੱਜ ਵੀ ਪੰਜਾਬੀ ਦੇ ਪੜ੍ਹਾਈ ਲਿਖਾਈ ਅਤੇ ਸਰਕਾਰੀ ਕਾਰ ਰੁਜ਼ਗਾਰ ਦੀ ਬੋਲੀ ਨਾ ਹੋਣ ਪਾਰੋਂ ਲੋਕ ਵਸੋਂ ਨੂੰ ਡੰਗਰ ਹੀ ਜਾਣਿਆ ਜਾਂਦਾ ਹੈ। ਅੱਜ ਵੀ ਇਹੋ ਵਸੋਂ ਹੈ ਜਿਹੜੀ ਉਤਲੇ ਮੇਲਾਂ ਨੂੰ ਪਾਲਦੀ ਏ, ਨਿਰਾ ਪਾਲਦੀ ਨਹੀਂ, ਸਗੋਂ ਉਤਲੇ ਮੇਲਾਂ ਦੀ ਮੱਲ ਮਾਲਕੀ ਦੇ ਚੋਗੇ ਵੀ ਭਰਦੀ ਪਈ ਹੈ। ਪਰ ਇਹਨੂੰ ਇਨਸਾਨ ਹੋਣ ਦਾ ਸਰਕਾਰੀ ਸਰਨਾਮਾ ਅਜੇ ਤੀਕਰ ਨਹੀਂ ਜੁੜ ਸਕਿਆ, ਨਾ ਜੁੜਨਾ। ਇਹ ਸਰਨਾਮਾ ਤੇ ਇਹਨਾਂ ਸ਼ੁਦਿਆਂ ਆਪ ਹੀ ਜੁੜ ਕੇ ਇਕੱਠਿਆਂ ਹੋ ਕੇ ਸੁਚੇਤ ਬਣ ਕੇ ਕਮਾਣਾ, ਦੇਣਾ ਕਿਸੇ ਨੇ ਨਹੀਂ। ਸਿਆਣੇ ਆਖਦੇ ਨੇ ਆਜ਼ਾਦੀ ਇੱਕ ਐਸੀ ਸ਼ੈ ਹੈ ਜਿਹੜੀ ਦਿੱਤੀ ਨਹੀਂ ਜਾਂਦੀ, ਸਗੋਂ ਲਈ ਜਾਂਦੀ। ਇਹੋ ਹੀ ਵਜ੍ਹਾ ਹੈ ਪੜ੍ਹਾਈ ਲਿਖਾਈ ਅਤੇ ਸਰਕਾਰੀ ਕੰਮਾਂ ਕਾਰਾਂ ਦੇ ਬੂਹੇ ਲੋਕ ਬੋਲੀ ਉੱਤੇ ਉਂਝ ਹੀ ਬੰਦ ਨੇ, ਔਰ ਲੋਕਾਈ ਉੱਤੇ ਵੀ ਜਿਵੇਂ ਅੰਗਰੇਜ਼ਾਂ ਬੰਦ ਕੀਤੇ ਸਨ। ਅਸੀਂ ਅੰਗਰੇਜ਼ਾਂ ਦੇ ਬੰਦ ਕਰਨ ਦੀ ਗੱਲ ਤੇ ਕਰਨੇ ਆ, ਲੋਕ ਬੋਲੀ ਦੇ ਔਰ ਲੋਕਾਈ ਦੇ ਉੱਤੇ ਬੂਹੇ ਬੰਦ ਕਰਨ ਦੀ। ਇਹਦੋਂ ਪਹਿਲਾਂ ਵੀ ਅੰਗਰੇਜ਼ਾਂ ਤੇ ਆਉਣ ਤੋਂ ਪਹਿਲਾਂ ਵੀ ਖਲਕਤ ਉੱਤੇ ਇਹ ਬੂਹੇ ਬੰਦ ਹੀ ਸਨ। ਇਹ ਨਹੀਂ ਵੀ ਖਲਕਤ ਜਿਹੜੀ ਹੈ ਜਨਾਬ ਉਹ ਆਪਣੀ ਬੋਲੀ ਦੇ ਵਿੱਚ ਆਜ਼ਾਦ ਸੀ। ਖਲਕਤ ਲੇਕਿਨ ਆਪਣੀ ਆਜ਼ਾਦੀ ਦਾ ਯਤਨ ਜ਼ਰੂਰ ਕਰਦੀ ਸੀ ਪਈ, ਜਿਹੜੀ ਵੱਡਿਆਂ ਸ਼ਾਇਰਾਂ ਨੇ ਲਿਖੀ ਬੋਲੀ ਔਰ ਸ਼ਾਇਰੀ ਰਾਹੀਂ ਪ੍ਰਚਾਰੀ। ਸਾਡੇ ਮੁਲਕ ਵਿੱਚ ਇਨਸਾਨੀ ਹੱਕਾਂ ਦਾ ਰੌਲਾ ਪਾਉਣ ਵਾਲੀਆਂ ਕਿੰਨੀਆਂ ਹੀ ਭੀੜਾਂ ਬਣੀਆਂ ਹੋਈਆਂ ਨੇ। ਇਨਸਾਨੀ ਹੱਕਾਂ ਦੀ ਰਾਖੀ ਦਾ ਖੱਪ ਰੌਲਾ ਵੀ ਪਾਈ ਰੱਖਦੀਆਂ ਨੇ। ਇਹਨਾਂ ਦੇ ਸਿਆਣਿਆਂ ਨੂੰ ਕਦੀ ਭੁੱਲ ਕੇ ਵੀ ਨਜ਼ਰ ਨਹੀਂ ਆਇਆ ਕਿ ਇਨਸਾਨੀ ਹੱਕ ਤੇ ਬਾਅਦ ਦੀ ਗੱਲ ਨੇ। ਇੱਥੇ ਪੰਜਾਬੀ ਲੋਕ ਵਸੋਂ ਨੂੰ ਤਾਂ ਸਿਰਿਓਂ ਇਨਸਾਨ ਹੀ ਨਹੀਂ ਮੰਨਿਆ ਜਾਂਦਾ ਪਿਆ। ਪੰਜਾਬੀ ਲੋਕ ਵਸੋਂ ਨਾਲ ਏਡੇ ਵੱਡੇ ਧਰੋਹ ਦੇ ਜ਼ਿੰਮੇਵਾਰ ਨਿਰੇ ਹਾਕਮ ਹੀ ਨਹੀਂ, ਇਨਸਾਨੀ ਹੱਕਾਂ ਦੀ ਰਾਖੀ ਦੇ ਅਜਾਰੇਦਾਰ ਵੀ ਨੇ, ਸਗੋਂ ਪੰਜਾਬ ਦਾ ਹਰ ਪੜ੍ਹਿਆ ਲਿਖਿਆ ਜੀਵੀ ਹੈ। ਇਸ ਧਰੋਹ ਦੀਆਂ ਭਾਈਵਾਲ ਉਹ ਸਰਕਾਰ ਬਾਹਰੀਆਂ ਸੱਥਾਂ ਵੀ ਨੇ, ਜਿਹੜੀਆਂ ਵਿਦੇਸ਼ਾਂ ਤੋਂ ਕਰੋੜਾਂ ਰੁਪਈਆ ਲੈ ਕੇ ਲੁਕਾਈ ਨੂੰ ਓਬੜ ਸਰਕਾਰੀ ਬੋਲੀ ਰਾਹੀਂ ਸਰਕਾਰੀ ਬੋਲੀ ਰਟਾਵਣ ਟੁਰੀਆਂ ਹੋਈਆਂ ਨੇ। ਵਿਦੇਸ਼ੀ ਪੈਸੇ ਨੂੰ ਜਾਇਜ਼ ਸਾਬਤ ਕਰਨ ਲਈ ਇਹ ਸੱਥਾਂ ਲੁਕਾਈ ਨੂੰ ਪੰਜਾਬੀ ਛੁਡਾਵਣ ਉਹਨਾਂ ਦੇ ਘਰਾਂ ਵਿੱਚ ਸੰਨ ਪਈਆਂ ਲਾਉਂਦੀਆਂ ਨੇ। ਇਹ ਸੱਥਾਂ ਲੁਕਾਈ ਤੋਂ ਪੰਜਾਬੀ ਛੁਡਾਵਣ ਲਈ ਉਹਨਾਂ ਦੇ ਘਰਾਂ ਵਿੱਚ ਸੰਨ ਪਈਆਂ ਲਾਉਂਦੀਆਂ ਨੇ। ਇੰਝ ਓਬੜ ਸਰਕਾਰੀ ਬੋਲੀ ਨੂੰ ਲੋਕਾਂ ਦੇ ਦਿਲਾਂ ਦਿਮਾਗਾਂ 'ਚ ਭਰਨ ਵਾਲੇ ਸਰਕਾਰੀ ਸੋਤਰਾਂ, ਰੇਡੀਓ ਟੀਵੀ ਜਿਹੇ ਵਸੀਲਿਆਂ ਦੀ ਮਾਰ ਤੋਂ ਬਚੀ ਵਸੋਂ ਨੂੰ ਇਹਨਾਂ ਸੱਥਾਂ ਦੇ ਪੁਰਜ਼ੇ ਕਰਿੰਦੇ ਤੋੜ ਵਿਹੜਿਆਂ 'ਚ ਅੱਪੜ ਕੇ ਬੋਲੀ ਹੀਣ ਪੈ ਕਰਦੇ ਨੇ। ਬੋਲੀ ਬੰਦਾ ਜਾਣੇ ਜਣੀ ਜਣਾ ਹੁੰਦੀ, ਬੰਦੇ ਦਾ ਇਲਮ ਗਿਆਨ, ਬੰਦੇ ਦਾ ਵਸੇਬਾ, ਬੰਦੇ ਦੀ ਰਹਿਤਲ, ਬੰਦੇ ਦੀ ਥਾਂ, ਬੰਦੇ ਦਾ ਕੰਮਕਾਰ, ਬੰਦੇ ਦਾ ਕੁੱਲ ਆਲ ਦੁਆਲਾ ਹੁੰਦੀ ਹੈ ਬੋਲੀ। ਬੰਦੇ ਦੇ ਬੰਦਾ ਹੋਣ ਦੀ ਕੁੱਲ ਵਾਰ ਸਮਾਈ ਹੁੰਦੀ ਏ ਉਹਦੀ ਬੋਲੀ ਵਿੱਚ। ਇਸ ਕਰਕੇ ਜਦੋਂ ਕਿਸੇ ਬੋਲੀ ਦਾ ਇਨਕਾਰ ਹੁੰਦਾ ਹੈ ਤਾਂ ਉਹਦੇ ਬੋਲਣ ਵਾਲੇ ਜੀਆਂ ਦੇ ਬੰਦਾ ਹੋਣ ਤੋਂ ਇਨਕਾਰ ਕੀਤਾ ਜਾਂਦਾ ਹੈ। ਇੱਕ ਵਸੇਬੇ ਦੇ ਲੋਕਾਂ ਉੱਤੇ ਕਿਸੇ ਹੋਰ ਵਸੇਬੇ ਦੀ ਬੋਲੀ ਨੂੰ ਲਿਆ ਮੜਨ ਤੋਂ ਵੱਡਾ ਕੋਈ ਧਰੋਹ ਨਹੀਂ। ਇਹ ਉਸ ਵਸੋਂ ਦੇ ਬੰਦਾ ਹੋਣ ਨੂੰ ਜੁੱਤੀ ਉੱਤੇ ਲਿਖਣ ਹੈ। ਕਿਸੇ ਉਬੜ ਬੋਲੀ ਨੂੰ ਲਿਆ ਮੜਨ ਤੇ ਫਿਰ ਸੌੜ ਚਾੜ ਕੇ
ਉਸ ਓਬੜ ਬੋਲੀ ਦਾ ਸਿਖਾਇਆ ਜਾਵਨ ਨਿਰਾ ਕਤਲ ਨਹੀਂ ਸਗੋਂ ਕਤਲਾਮ ਹੈ। ਇਹਦੇ ਨਾਲ ਉਸ ਵਸੇਬੇ ਦੇ ਲੋਕਾਂ ਵਿੱਚ ਆਪ ਹਿਣਤ ਪੁੰਗਰਦੀ ਹੈ। ਉਹ ਆਪਣੇ ਆਪ ਤੋਂ ਭੈੜੇ ਪੈਣ ਲੱਗ ਪਾਉਂਦੇ ਨੇ। ਉਹਨਾਂ ਦੇ ਸਿਰਾਂ ਉੱਤੇ ਪੜ੍ਹਾਈਆਂ ਲਿਖਾਈਆਂ ਤੇ ਕੰਮ ਰੁਜ਼ਗਾਰ ਓਬੜ ਬੋਲੀ ਨਾਲ ਜੋੜ ਦਿੱਤੇ ਜਾਵਣ ਤਾਂ ਉਹ ਆਪਣੇ ਬਾਲਾਂ ਨੂੰ ਓਬੜ ਬੋਲੀ ਦੀ ਲਾਮੇ ਧੱਕਣ ਤੇ ਮਜਬੂਰ ਹੋ ਜਾਂਦੇ ਨੇ। ਓਬੜ ਬੋਲੀ ਦੇ ਸਕੂਲਾਂ ਵਿੱਚ ਬਾਲਾਂ ਨੂੰ ਉਹਨਾਂ ਦੀ ਬੋਲੀ ਭੁਲਾ ਕੇ ਓਬੜ ਬੋਲੀ ਸਿਖਾਈ ਜਾਂਦੀ ਹੈ। ਓਬੜ ਬੋਲੀ ਸਿੱਖਦਿਆਂ ਉਹ ਆਪਣੇ ਮਾਪਿਆਂ ਤੋਂ ਭੈੜੇ ਪੈਂਦੇ ਨੇ। ਉਹਨਾਂ ਨੂੰ ਅਨਪੜ੍ਹ ਤੇ ਗੁਆਰ ਗਿਣਨ ਲੱਗ ਪਾਉਂਦੇ ਨੇ। ਮਾਪੇ ਆਪੋਂ ਬਾਲਾਂ ਸਾਹਮਣੇ ਪਛੀ ਹੁੰਦੇ ਨੇ। ਆਪਣਾ ਇਲਮ ਗਿਆਨ, ਆਪਣੀ ਵੇਖੀ ਵਰਤੀ ਉਹਨਾਂ ਨਾਲ ਸਾਂਝੀ ਨਹੀਂ ਕਰ ਸਕਦੇ। ਸੰਗ ਮਾਰਿਆਂ ਆਪਣੀ ਸਮਝ ਸੂਰਤ ਦਾ ਬੂਹਾ ਆਪਣੇ ਬਾਲਾਂ ਉੱਤੇ ਭੀੜ ਦਿੰਦੇ ਨੇ। ਇੰਜ ਬਾਲਾਂ ਦੀ ਆਪਣੀ ਹਕੀਕੀ ਦੁਨੀਆ ਨਾਲ ਕਰੈਤ ਵੱਧਦੀ ਹੈ। ਉਹ ਜਿੰਨਾ ਓਬੜ ਬੋਲੀ ਸਿੱਖਦੇ ਜਾਂਦੇ ਨੇ, ਆਪਣੇ ਆਲ ਦੁਆਲੇ ਤੋਂ ਔਰ ਆਪਣੇ ਆਪ ਤੋਂ ਬੇਮੁਖ ਹੁੰਦੇ ਜਾਂਦੇ ਨੇ। ਆਪਣੇ ਲੋਕਾਂ ਨਾਲ ਉਹਨਾਂ ਦੀ ਬੇਕਿਰਕੀ ਵੱਧਦੀ ਟੁਰੀ ਜਾਂਦੀ ਏ। ਉਹਨਾਂ ਨੂੰ ਓਬੜ ਬੋਲੀ ਨਾਲ ਜੁੜੇ ਲਾਭਾਂ ਬਾਅਦ ਕੁਝ ਹੋਰ ਬਖਾਲੀ ਨਹੀਂ ਦਿੰਦਾ। ਓਬੜ ਬੋਲੀ ਸਿਖਾਉਂਦੇ ਵਿਹਾਰ ਵਿੱਚ ਥਾਂ, ਦਰਜਾ ਤੇ ਮੁਰਾਤਬਾ ਹੀ ਉਹਨਾਂ ਦਾ ਨਿਸ਼ਾਨਾ ਹੋ ਨਿਬੜਦਾ ਹੈ। ਉਹ ਪਲਦੇ ਹਕੀਕੀ ਦੁਨੀਆ ਦੇ ਸਿਰ ਉੱਤੇ ਨੇ, ਪਰ ਜਿਉਂਦੇ ਖਿਆਲੀ ਦੁਨੀਆ ਵਿੱਚ ਨੇ। ਉਸ ਦੁਨੀਆ 'ਚ ਜਿਹੜੀ ਓਬੜ ਬੋਲੀ ਦੇ ਸੱਚੇ 'ਚ ਢਲਣ ਮਗਰੋਂ ਉਹਨਾਂ ਨੂੰ ਨਜ਼ਰਦੀ ਰਹਿੰਦੀ। ਉਹ ਆਪਣੇ ਆਪ ਨੂੰ ਹਾਕਮ ਮੇਲਾਂ ਵਿੱਚ ਗਿਣਦੇ ਨੇ। ਆਪਣੇ ਮਿਹਨਤੀ ਲੋਕ ਪਿੱਛੇ ਤੋਂ ਜਿੰਦ ਛੁਡਾਉਂਦੇ ਨੇ। ਆਪਣੀ ਬੋਲੀ ਦਾ ਇੱਕ ਇੱਕ ਲਫ਼ਜ਼ ਉਹਨਾਂ ਨੂੰ ਕੋਝਾ, ਖਰਵਾ ਤੇ ਹੀਣਾ ਜਾਪਦਾ ਹੈ। ਇਸ ਕਰਕੇ ਉਹ ਇਹਨਾਂ ਨੂੰ ਭੁੱਲ ਕੇ ਵੀ ਜਿਬ ਤੇ ਨਹੀਂ ਲਿਆਉਂਦੇ। ਓਬੜ ਲਫ਼ਜ਼ਾਲੀ ਨਾਲ ਉਹਨਾਂ ਦਾ ਹਾਂ ਠਰ ਜਾਂਦਾ ਹੈ। ਉਹਦੇ ਹਰ ਲਫ਼ਜ਼ ਨੂੰ ਉਹ ਕੂਲਾ, ਸੋਲ ਤੇ ਮਲੂਕ ਜਾਣਦੇ ਨੇ। ਉਹਨਾਂ ਵਿੱਚ ਹੀ ਸੁਪਨ ਉਡਾਰੀਆਂ ਲੈਂਦੇ ਨੇ। ਉਹਨਾਂ ਵਿੱਚ ਹੀ ਸ਼ਾਇਰੀਆਂ ਤੇ ਨਸਰਾਂ ਦੇ ਨਸ਼ੇ ਮਾਣਦੇ ਨੇ। ਆਪਣੇ ਬਾਲਾਂ ਨੂੰ ਵੀ ਉਹ ਓਬੜ ਬੋਲੀ ਦੀ ਜਾਗ ਹੀ ਲਾਉਂਦੇ ਨੇ। ਜਾਗ ਆਖ ਲਓ, ਉਂਝ ਨਸ਼ਾ ਬਹੁਤਾ ਜਚਮਾ ਤੇ ਢੁਕਵਾਂ ਹੈ। ਨਿਸ਼ਾਨਾ ਵਿਹਾਰ ਵਿੱਚ ਅੱਗੇ ਤੋਂ ਅੱਗੇ ਵਧਣ ਹੁੰਦਾ ਹੈ। ਮਲ ਮਾਲਕੀ ਨੂੰ ਵਧਾਵਾ ਦੇਣ। ਮਲ ਮਾਲਕੀ ਆਪਣੀ ਥਾਂ ਕੁੱਲ ਦੀ ਸਾਂਝ ਤੋਂ ਨਿਖੜਨ। ਕਿਉਂ ਜੋ ਮਲ ਮਾਲਕੀ ਹੁੰਦੀ ਏ ਸਾਂਝੀ ਸਮਾਜੀ ਪੈਦਾਵਾਰ ਨੂੰ ਅਸਾਂਝਾ ਕਰਨ, ਸਾਂਝ ਵਿੱਚੋਂ ਕੱਢ ਕੇ ਨਿੱਜ ਦੇ ਢਾਏ ਚਾੜਨ, ਉਗਾਵਣ, ਘੜਨ, ਬਣਾਵਣ ਹਾਰਿਆਂ ਤੋਂ ਵੱਖ ਹੋ ਕੇ ਸਾਂਭਣ ਮੱਲਣ ਹਾਰੇ ਬਣਨ। ਮੁੜ ਆਪਣੀ ਸਾਂਭ ਮੱਲ ਦੇ ਸਿਰ ਉੱਤੇ ਕਰਨ ਹਾਰਿਆਂ ਨੂੰ ਆਪਣਾ ਗੋਲਾ ਬਣਾਵਣ। ਇਹ ਮਿਲਕ ਮਾਲਕੀ ਹੀ ਹੁੰਦੀ ਏ ਜਿਹੜੀ ਆਪਣੀ ਬੋਲੀ ਨਾਲੋਂ ਤਰੁੱਟ ਕੇ ਓਬੜ ਬੋਲੀ ਦੇ ਲੜ ਲੱਗਣ ਨੂੰ ਥਾਪੜਾ ਦਿੰਦੀ। ਓਬੜ ਬੋਲੀ ਵਿੱਚ ਢਲਾਈ ਮੱਲ ਮਾਲਕੀ ਤੇ ਰੁਤਬੇ ਦਰਜੇ ਦਾ ਨਿਸ਼ਾਨ ਬਣਦੀ ਏ। ਇਹਦੇ ਸਾਹਮਣੇ ਲੋਕ ਬੋਲੀ ਭੁੱਖ, ਨੰਗ, ਗਰੀਬੀ ਤੇ ਹੱਡ ਤੋੜਵੀਂ ਮਿਹਨਤ ਦੀ ਦੱਸ ਬਣ ਜਾਂਦੀ ਏ। ਪੰਜਾਬੀ ਨਾਲ ਇੱਥੇ ਇਹੋ ਵਰਤੀ ਓਬੜ ਬੋਲੀ ਇਲਮ, ਦੌਲਤ ਤੇ ਇੱਜ਼ਤ ਸ਼ੋਹਰਤ ਦਾ ਸੋਮਾ ਹੈ। ਪੰਜਾਬੀ ਮਿਹਨਤ, ਮੁਸ਼ੱਕਤ, ਭੁੱਖ, ਨੰਗ ਤੇ ਗਰੀਬੀ ਦੀ ਬੋਲੀ ਏ। ਓਬੜ ਬੋਲੀ ਹਾਕਮ ਹੈ, ਹੁਕਮ ਚਲਾਉਂਦੀ ਏ ਜ਼ੋਰਾਂ ਬਾਰੇ। ਪੰਜਾਬੀ ਮਹਿਕੂਮ ਹੈ, ਹੁਕਮ ਦੀ ਬਾਂਹ ਦੇ ਮਾੜੀ ਏ। ਓਬੜ ਬੋਲੀ ਹਿੰਦੁਸਤਾਨ ਨਾਲ ਸਾਂਝੀ ਹੁੰਦੀ ਦੇਸ਼ ਪਿਆਰ ਦਾ ਅਜਾਰਾ ਚਾਈ ਖਲੋਤੀ ਏ। ਪੰਜਾਬੀ ਪਾਕਿਸਤਾਨ ਦੀ ਸਭ ਤੋਂ ਵੱਡੀ ਬੋਲੀ ਹੋ ਕੇ ਵੀ ਦੇਸ਼ ਵੈਰੀ ਗਿਣਾਈ ਜਾਂਦੀ ਪਈ ਏ। ਓਬੜ ਬੋਲੀ ਤੇ ਮਾਂ ਬੋਲੀ ਪੰਜਾਬੀ ਇੱਥੇ ਨਿਰੀਆਂ ਬੋਲੀਆਂ ਨਹੀਂ। ਓਬੜ ਬੋਲੀ ਤੇ ਮਾਂ ਬੋਲੀ ਪੰਜਾਬੀ ਇੱਥੇ ਨਿਰੀਆਂ ਬੋਲੀਆਂ ਨਹੀਂ। ਵਸੇਬ ਵਿੱਚ ਮੇਲ ਪੈਂਤੜੇ ਨੇ। ਮੇਲ ਤੋਂ ਮੁਰਾਦ ਕਲਾਸ, ਸਾਂਭ ਮੱਲ ਵਾਲਾ ਮੇਲ। ਉਹ ਭਾਵੇਂ ਜ਼ਿਮੀਂਦਾਰ ਹੈ, ਭਾਵੇਂ ਵਪਾਰੀ, ਭਾਵੇਂ ਕੁਰਸੀਵਾਲ ਤੇ ਭਾਵੇਂ ਕਿਤੇ ਮਾਨ। ਮਾਂ ਬੋਲੀ ਛੱਡ ਕੇ ਭੁਲਾ ਕੇ ਇਨਸਾਨ ਬਣੀ ਖਲਾ ਹੈ। ਤੇ ਮਾਂ ਬੋਲੀ ਪੰਜਾਬੀ ਵਾਲੀ ਲੋਕ ਵਸੋਂ ਨਾਲ ਰਾਸ਼ਕ ਬਣ ਕੇ ਪਿਆ ਨਿਬੜਦਾ ਹੈ। ਮੱਲ ਮਾਇਆ ਤੇ ਮਾਲਕੀ ਓਬੜ ਬੋਲੀ ਨਾਲ ਰਲਣੀ ਹੋਈ। ਇਸ ਕਰਕੇ ਓਬੜ ਬੋਲੀ ਵਸ ਇਖਤਿਆਰ ਤੇ ਰੁਤਬੇ ਮੁਰਾਤਬੇ ਦੀ ਅਗੇਸ਼ ਹੋ ਗਈ। ਚੱਜ ਗੁੜਤਲ ਇਸ ਧੱਕੇ ਜ਼ੋਰੀ ਆਪਣੇ ਨਾਲ ਲਵਾ ਲਿਆ। ਮਾਲਕੀ ਹੀਣ, ਭੁੱਖੀ ਭਾਣੀ ਲੁਕਾਈ ਇਹਦੇ ਧੌਂਸ ਧੱਕੇ ਨੂੰ ਜਰਦੀ ਇੱਥੋਂ ਤਾਈਂ ਅੱਪੜ ਗਈ ਏ
ਜੋ ਇਹਨੂੰ ਅਰਸ਼ੀ ਬੋਲੀ ਮੰਨਣ ਤੇ ਮਜਬੂਰ ਹੋ ਗਈ। ਓਬੜ ਬੋਲੀ ਨੂੰ ਲੜ ਲੱਗਿਆਂ ਨੇ ਅਰਸ਼ੀ ਬੋਲੀ ਦੀ ਓਬੜ ਬੋਲੀ ਨੂੰ ਲੜ ਲੱਗਿਆਂ ਨੇ ਅਰਸ਼ੀ ਬੋਲੀ ਵੀ ਤਾਂ ਢੰਡੋਰਿਆ ਹੈ। ਇਸ ਵਰਤਾਰੇ ਦੇ ਸਿੱਟੇ ਵਿੱਚ ਲੁਕਾਈ ਆਪ ਆਪਣੀ ਮਾਂ ਬੋਲੀ ਪੰਜਾਬੀ ਤੋਂ ਭੈੜੀ ਪੈਣ ਲੱਗ ਪਈ ਤੇ ਲੰਮੇ ਚੌੜੇ ਵਕਤ ਕਰਕੇ ਗੱਲਬਾਤ ਵਿੱਚ ਓਬੜ ਲਫ਼ਜ਼ਾਲੀ ਲਿਆਂਦੀ। ਆਪਣੀ ਸਿਆਣਪ ਤੇ ਦਨਾਈ ਨਾਲ ਭਰੀ ਗੱਲ ਨੂੰ ਝਟਕੀ ਗੱਲ ਆ ਕੇ ਹੌਲਾ ਕਰਦੀ। ਇਹ ਵਰਤਾਰਾ ਪੰਜਾਬੀ ਵਸੋਂ ਦੀ ਸੁੰਝਾਣ ਮੁਕਾਉਂਦਾ ਪਿਆ। ਪੰਜਾਬੀ ਖੜਿੰਦੀ ਜਾਂਦੀ ਏ। ਇਹਦੀ ਲਫ਼ਜ਼ਾਲੀ ਦੇ ਨਾਲ ਨਾਲ ਪੰਜਾਬ ਦੀ ਧਰਤ ਉੱਤੇ ਜੀਆ ਜੂਣ ਦਾ ਲੱਖਾਂ ਕਰੋੜਾਂ ਵੰਨ ਸਵੰਨ ਅੰਨ ਗੌਲਿਆ ਹੁੰਦਾ ਜਾਂਦਾ ਹੈ। ਪੰਜਾਬ ਬੰਜਰ ਪਿਆ ਹੁੰਦਾ ਹੈ। ਪੰਜਾਬ ਦਾ ਰਵਾ ਵਟਦਾ ਪਿਆ ਹੈ। ਪੰਜਾਬ ਦੀ ਲੋਕ ਵਸੋਂ ਭੁੱਖ ਨੰਗ ਦੀ ਨਪੀੜ ਵਿੱਚ ਆਈ ਹੋਈ ਹੈ। ਪੰਜਾਬੀ ਨਾਲ ਹੁੰਦੀ ਕਾਰ ਪੰਜਾਬ ਦਾ ਕਤਲਾਮ ਹੈ। ਜੇ ਇੰਝ ਹੀ ਹੁੰਦਾ ਰਿਹਾ ਤਾਂ ਨਾ ਪੰਜਾਬ ਰਹਿਣਾ ਤੇ ਨਾ ਪੰਜਾਬ ਦੀ ਵਸੋਂ। ਪੰਜਾਬ ਦਾ ਨਾਂ ਕੁਝ ਹੋਰ ਹੋ ਜਾ ਸੀ ਤੇ ਇਹਦੀ ਲੁਕਾਈ ਨੂੰ ਓਬੜ ਬੋਲੀ ਦੇ ਹਵਾਲੇ ਨਾਲ ਕੋਈ ਹੋਰ ਨਾ ਮਿਲ ਜਾ ਸੀ। ਇਸ ਕਤਲਾਮ ਨੂੰ ਠੱਲ ਪਾਉਣ ਦਾ ਇੱਕੋ ਇੱਕ ਰਾਹ ਹੈ, ਲੋਕ ਬੋਲੀ ਨੂੰ ਪੜ੍ਹਤ ਲਿਖਤ ਚ ਲਿਆਵਣ। ਪੰਜਾਬੀ ਪਿਆਰਿਆਂ ਨੂੰ ਚਾਹੀਦਾ ਹੈ ਜੋ ਮਾਲਕੀ ਵਾਣ ਮੇਲਾਂ ਵੱਲ ਵੇਖਣ ਦੀ ਥਾਂ ਲੁਕਾਈ 'ਚ ਜਾਵਣ। ਲੁਕਾਈ ਪੰਜਾਬੀ ਜਿਉਂਦੀ ਖਲੀ ਹੈ। ਉਹਨਾਂ ਕੋਲ ਅਜੇ ਵੀ ਪੰਜਾਬੀ ਦੇ ਭਰੇ ਭੰਡਾਰ ਨੇ। ਉਹਨਾਂ ਨੂੰ ਨਿਰਾ ਪੜ੍ਹਨ ਲਿਖਣ ਦੀ ਅਟਕਲ ਸਿਖਾਉਣ ਦੀ ਲੋੜ ਹੈ। ਉਹ ਆਪਣੀ ਬੋਲੀ ਪੜ੍ਹਨੀ ਲਿਖਣੀ ਛੋਹ ਦੇਣ ਤਾਂ ਬੋਲੀ ਵੀ ਬਚ ਜਾਂਦੀ ਏ ਤੇ ਵਸੇਬ ਨੂੰ ਮਾਲਕੀ ਵਾਨਾਂ ਦੇ ਜੱਫੇ ਵਿੱਚੋਂ ਕੱਢਣ ਦਾ ਦਾਰੂ ਵੀ ਬਣ ਸਕਦਾ ਹੈ। ਓਬੜ ਬੋਲੀ ਦੇ ਸੁਝਾਣੂ ਸੂਝਵਾਨ ਲਿਖਿਆਰ ਤੇ ਸ਼ਾਇਰ ਜਿਹੜੇ ਆਪਣੇ ਆਪ ਨੂੰ ਲੁਕਾਈ ਦਾ ਅੰਗ ਸਮਝਦੇ ਨੇ ਤੇ ਲੁਕਾਈ ਨੂੰ ਲੁੱਟ ਮਾਰ ਦੇ ਵਿਹਾਰ ਤੋਂ ਬਾਹਰ ਕੱਢਣਾ ਚਾਹੁੰਦੇ ਨੇ, ਓਬੜ ਬੋਲੀ ਦੇ ਜੱਫੇ ਵਿੱਚੋਂ ਬਾਹਰ ਨਿਕਲਣ, ਪੰਜਾਬੀ ਪੜ੍ਹਨ ਲਿਖਣ ਦਾ ਚਾਰਾ ਕਰਨ, ਆਪਣੀ ਨਿੱਜੀ ਪੜ੍ਹਤ ਲਿਖਤ ਵਿੱਚ ਪੰਜਾਬੀ ਦੀ ਵਰਤੋਂ ਕਰਨ, ਲੁਕਾਈ ਤੋਂ ਪੰਜਾਬੀ ਸਿੱਖਣ, ਓਬੜ ਬੋਲੀ ਦੀ ਦਿੱਤੀ ਸੌਖ ਨੂੰ ਛੱਡਣ ਤੇ ਪੰਜਾਬੀ ਦੀ ਔਖ ਸਹੇੜਨ। ਥੋੜਾ ਟੋਰਾ ਟੋਰਨ ਦੀ ਗੱਲ ਏ, ਮੁੜ ਆਪ ਹੀ ਪਤਾ ਲੱਗ ਜਾ ਸੀ ਖਰੇ ਮਾਣਿਆਂ 'ਚ ਸੌਖਾ ਕੀ ਏ ਤੇ ਔਖਾ ਕੀ। ਪੜ੍ਹੇ ਲਿਖੇ ਬੰਦੇ ਤੇ ਲੁਕਾਈ ਜਦੋਂ ਪੰਜਾਬੀ ਦੇ ਮਸਲੇ ਉੱਤੇ ਇੱਕ ਹੋ ਗਏ, ਇਹਨਾਂ ਦਾ ਆਪਸੀ ਨਖੇੜ ਜਾਂਦਾ ਰਿਹਾ ਤਾਂ ਸਰਕਾਰ ਨੂੰ ਵੀ ਪੰਜਾਬੀ ਦੇ ਹੱਕਾਂ ਦੀ ਸੁਰਤ ਆ ਜਾ ਸੀ। ਓਬੜ ਬੋਲੀ ਤੇ ਰਹੀ ਨਹੀਂ ਤੇ ਹੁੰਦੀ ਵੀ ਨਹੀਂ। ਵਿਹਾਰ ਹੁੰਦੀ ਏ, ਵਿਹਾਰ ਬਣ ਕੇ ਵਰਤਦੀ ਏ, ਉਹ ਵਿਹਾਰ ਹੀ ਹੁੰਦੀ। ਇਹਦਾ ਕੰਮ ਹੀ ਬੰਦੇ ਤੋਂ ਉਹਦਾ ਬੰਦਾ ਹੋਵਣ ਖੋਣਾ ਤੇ ਉਹਨੂੰ ਵਿਹਾਰੂ ਬੰਦਾ ਬਣਾਵਣ ਹੈ। ਵਿਹਾਰ ਉੱਚ ਝਿੱਕਦਾ ਹੈ। ਵਿਹਾਰੂ ਬੰਦਾ ਉੱਚ ਝਿੱਕ, ਉੱਚੇ ਨੀਵੇਂ, ਉਚਾਨ ਨਿਵਾਣ ਮੰਨਣ ਵਾਲੀ ਤੇ ਉੱਚ ਝਿੱਕ ਪਾਲਣ ਵਾਲੀ ਕਲ ਹੁੰਦਾ ਹੈ। ਕਲ ਪੁਰਜ਼ਾ ਆਪਣੇ ਕੁਦਰਤੀ ਸਮਾਜੀ ਆਪੇ ਤੇ ਕੁਦਰਤੀ ਸਮਾਜੀ ਆਲ ਦੁਆਲ ਤੋਂ ਵਜੋਗਿਆ ਬੰਦਾ। ਵਿਹਾਰ ਓਬੜ ਬੋਲੀ ਰਾਹੀਂ ਹੀ ਆਪਣੀ ਵਰਤਨ ਕਰਦਾ ਪਿਆ ਹੈ। ਲੋਕਾਂ ਨੂੰ ਕੁਦਰਤੀ ਹੋਣ ਤੇ ਕੁਦਰਤੀ ਆਪੇ ਕੋਲੋਂ ਤਰੋੜਦਾ ਪਿਆ ਹੈ। ਇਹਦਾ ਤਰੋੜ ਮਾਂ ਬੋਲੀ ਰਾਹੀਂ ਹੋ ਸਕਦਾ ਹੈ। ਮਾਂ ਬੋਲੀ ਰਾਹੀਂ ਪੜ੍ਹਤ ਲਿਖਤ ਦਾ ਮਤਲਬ ਹੈ ਆਪਣੇ ਆਪ ਨੂੰ ਉਸ ਲੁਕਾਈ ਨਾਲ ਜੋੜਨਾ ਜਿਹੜੀ ਕੁਦਰਤੀ ਸਮਾਜੀ ਹੋਂਦ ਜਿਉਂਦੀ ਪਈ ਹੈ, ਭਾਵੇਂ ਉਹਨੂੰ ਇਹਦਾ ਕਰੜਾ ਤਸੀਹਾ ਵੀ ਪਿਆ ਮਿਲਦਾ ਹੈ। ਪੰਜਾਬੀ ਦੀ ਵਡਕੀ ਸੁਲੇਖ ਰੀਤ ਵਿਹਾਰ ਦੇ ਤਰੋੜ ਵਿੱਚੋਂ ਹੀ ਪੁੰਗਰੀ ਹੈ। ਫਾਰਸੀਆਂ ਦੇ ਜੱਫੇ ਤੋਂ ਲੁਕਾਈ ਦੇ ਆਪੇ ਨੂੰ ਮੋਕਲਾ ਰੱਖਣ ਦੇ ਆਰ ਵਿੱਚੋਂ ਓਬੜ ਬੋਲੀ ਇਸ ਵੇਲੇ ਦਿਲਾਂ ਦਿਮਾਗਾਂ ਨੂੰ ਕਲਾਵਾ ਕੱਤੀ ਖਲੀ, ਮੇਲ ਬੰਦੀ ਦੀ ਹਿਲਤਰ ਪਾਉਂਦੀ ਹੈ, ਆਪਾ ਪੂਜ ਸਿਖਾਉਂਦੀ ਹੈ। ਇਹਦਾ ਤਰੋੜ ਹੋ ਗਿਆ ਤਾਂ ਸਮਝੋ ਖਲਕਤ ਦੀ ਮੁਕਤੀ ਦਾ ਰਾਹ ਸੌਖਾ ਹੋ ਗਿਆ। ਵਜੋਗ ਮੁਕਾਮਲ ਲਈ ਸੰਜੋਗ ਵਾਲੀਆਂ ਲਾਮਾਂ ਤੋਂ ਅਗਵਾਈ ਲੈਣਾ ਕੋਈ ਮਿਹਣਾ ਨਹੀਂ। ਪੰਜਾਬੀ ਓਬੜ ਬੋਲੀ ਅੱਗੇ ਗਾਣੇ ਪਿਆਂ ਦੀ ਵੀ ਮਾਂ ਬੋਲੀ ਏ। ਇਹਨਾਂ ਸ਼ੁੱਧਿਆਂ ਨੂੰ ਕਿਸੇ ਵੇਲੇ ਜੇ ਮਾਂ ਬੋਲੀ ਦਾ ਹੇਜ ਭੁੱਲ ਭੁਲੇਖੇ ਜਾਗ ਪਾਉਂਦਾ ਹੈ ਤਾਂ ਫਿਰ ਇਹ ਮਾਂ ਬੋਲੀ ਦੀਆਂ ਘਾਟਾਂ ਵੇਖਣ ਲੱਗ ਪਾਉਂਦੇ ਨੇ। ਭਾਵੇਂ ਟੁੱਕਰ ਸਾਰਾ ਤੇ ਨਾਮ ਨਾਮਾ ਇਹਦਾ ਹੀ ਕਰਕੇ ਖਾਂਦੇ ਪਿਆ ਹਾਂ।
ਕੋਈ ਆਖਦਾ ਇਹਦੀ ਲਿਪੀ ਠੀਕ ਨਹੀਂ, ਕੋਈ ਆਖਦਾ ਇਹਦੇ ਵਿੱਚ ਇਹਨਾਂ ਅੱਖਰਾਂ ਦਾ ਸੰਬੰਧ ਕੋਈ ਨਹੀਂ, ਇਹਦੀ ਗ੍ਰਾਮਰ ਦੇ ਫਲਾਣੇ ਪੁਆੜੇ ਨੇ। ਪਹਿਲਾਂ ਇਹ ਥੋੜ੍ਹਾਂ ਕੱਢੀਆਂ ਹਟਾਈਆਂ ਜਾਵਣ, ਫਿਰ ਮਾਂ ਬੋਲੀ ਵਿੱਚ ਅੱਗੇ ਵਧਿਆ ਜਾ ਸਕਦਾ ਹੈ। ਇਹ ਚੌਖੀ ਹੱਦ ਤਾਈਂ ਦਬੇਲ ਹਿਲਤਰ ਦੀ ਗੱਲ ਹੈ। ਦਬੇਲ ਹਿਲਤਰ ਪਰਮ ਪਾਉਂਦੀ, ਓਪਰੈਸਟ ਹਿਲਤਰ, ਓਪਰੈਸਟ ਆਦਤ ਆਪਣੇ ਅੱਗੇ ਵਧੇ ਹੋਵਣ ਤੇ ਪੰਜਾਬੀ ਦੇ ਪਿੱਛੇ ਰਹਿ ਜਾਵਣ ਦਾ। ਦਬੇਲ ਹਿਲਤਰ ਪਰਮ ਪਾਉਂਦੀ ਏ ਆਪਣੇ ਅੱਗੇ ਵਧੇ ਹੋਵਣ ਤੇ ਆਪਣੀ ਲੋਕ ਬੋਲੀ ਦੇ ਪਿੱਛੇ ਰਹਿ ਜਾਵਣ ਦਾ। ਇਸ ਭਰਮ ਵਿੱਚੋਂ ਵਿਹਾਰੂ ਸਿਆਣਪ ਫੁੱਟਦੀ ਤੇ ਪੰਜਾਬੀ ਨੂੰ ਆਪੋ ਆਪਣੇ ਹਿਸਾਬ ਸਿਰ ਕਰਨ ਦਾ ਰੋਗ ਚਾਲੂ ਹੁੰਦਾ ਹੈ। ਅਸਲ ਪੁਆੜਾ ਇਹ ਨਹੀਂ, ਅਸਲ ਪੁਆੜਾ ਤੇ ਹੈ ਪੰਜਾਬੀ ਪੜ੍ਹਨੀ ਲਿਖਣੀ ਸ਼ੁਰੂ ਕਰਨ ਦਾ। ਆਪਣੀ ਦਬੇਲ ਹਿਲਤਰ ਵਿੱਚੋਂ ਨਿਕਲ ਕੇ ਪੰਜਾਬੀ ਨੂੰ ਪੂਰੀ ਬੋਲੀ ਮੰਨ ਕੇ ਉਹਦੇ ਲੜ ਲੱਗਣ ਦਾ। ਇਹੋ ਵਜ੍ਹਾ ਹੈ ਕਿ ਬਹੁਤੇ ਸਿਆਣਿਆਂ ਆਪੋਂ ਪੰਜਾਬੀ ਪੂਰੀ ਪੜ੍ਹੀ ਨਹੀਂ ਹੁੰਦੀ, ਉਹਦੇ ਨਾਲ ਆਪਣੇ ਅੰਦਰਲੇ ਦੀ ਵਿੱਥ ਮੁਕਾਈ ਨਹੀਂ ਹੁੰਦੀ ਤੇ ਆਪਣੀ ਵਿਜੋਗੀ ਸਮਝ ਦੇ ਔਜ਼ਾਰ ਫੜ ਕੇ ਉਹਦੇ ਦੁਆਲੇ ਹੋ ਖਲੋਂਦੇ ਨੇ। ਅਜਿਹੇ ਸਿਆਣਿਆਂ ਪਾਰੋਂ ਵੀ ਮਾਮਲਾ ਚੋਖਾ ਗੰਭੀਰ ਹੋਇਆ ਹੈ। ਅਜਿਹੇ ਸਿਆਣੇ ਜੇ ਕਿਧਰੇ ਪੰਜਾਬੀ 'ਚ ਕੋਈ ਲਿਖਤ ਲਿਖ ਪਾਉਣ ਤੇ ਮੁੜ ਕੇ ਉਹਨੂੰ ਉਰਦੂ 'ਚ ਕਰਕੇ ਵੇਚਣ ਦਾ ਯਤਨ ਕਰਦੇ ਨੇ, ਮੁੜ ਕੇ ਉਹਨੂੰ ਓਬੜ ਬੋਲੀ ਵਿੱਚ। ਉਰਦੂ ਸਾਡੇ ਇੱਥੇ ਓਬੜ ਬੋਲੀ ਹੀ ਹੈ। ਇੰਜ ਦੀ ਸਿਆਣਪ ਹੀ ਪੰਜਾਬੀ ਨੂੰ ਵਿਹਾਰੂ ਬੋਲੀ ਬਣਾਉਣ ਦੇ ਆਰ ਵਿੱਚ ਪੈਂਦੀ। ਇਹਦੀ ਜਿਉਂਦੀ ਜਾਗਦੀ ਲਫ਼ਜ਼ਾਲੀ ਨੂੰ ਮਰੀ ਮੁੱਕੀ ਆ ਕੇ ਇਹਦੇ ਵਿੱਚ ਚਾਲੂ ਓਬੜ ਬੋਲੀ ਦੀ ਮੁਰਦਾਰ ਲਫ਼ਜ਼ਾਲੀ ਧੱਕੇ ਜ਼ੋਰੀ ਵਾਲਣ ਦਾ ਰਾਹ ਫੜਦੀ। ਪੰਜਾਬੀ ਪੱਖੋਂ ਆਪਣੇ ਮਰੇ ਮੁੱਕੇ ਆਪੇ ਨੂੰ ਜਿਵਾਵਣ ਦੀ ਥਾਂ ਇਸ ਬੋਛੜ ਦੀ ਲੋਥ ਨੂੰ ਪੰਜਾਬੀ ਦੇ ਵਿਹੜੇ ਲਿਆ ਧਰਦੀ ਹੈ ਤੇ ਜਿਉਂਦੀ ਜਾਗਦੀ ਪੰਜਾਬੀ ਲਫ਼ਜ਼ਾਲੀ ਨੂੰ ਵੀ ਮਾਰਨ ਮੁਕਾਵਣ ਉੱਤੇ ਜ਼ੋਰ ਦਿੰਦੀ। ਮਸਲਾ ਹੈ ਪੰਜਾਬੀ ਨੂੰ ਵਿਕਾਊ ਬਣਾਉਣ ਦਾ। ਪੰਜਾਬੀਅਤ ਕਰਕੇ ਪਾਕਿਸਤਾਨੀਅਤ 'ਚ ਵਾਲਣ ਦਾ, ਇਹ ਭੁੱਲ ਕੇ ਕਿ ਪਾਕਿਸਤਾਨੀਅਤ ਹੀ ਅਸਲ 'ਚ ਪੰਜਾਬੀਅਤ ਹੈ। ਇਹ ਧਿਰਾਂ ਮੱਲ ਮਾਲਕੀ ਤੇ ਓਬੜ ਬੋਲੀ ਦੀ ਪ੍ਰਧਾਨਗੀ ਵਾਲੇ ਵਿਹਾਰ ਨੂੰ ਸਗਵਾਂ ਰੱਖਣਾ ਲੋੜਦੀਆਂ ਨੇ, ਕਿਉਂ ਜੋ ਇਹਨਾਂ ਦੇ ਛੋਟੇ ਛੋਟੇ ਲਾਭ ਇਸ ਵਿਹਾਰ ਨਾਲ ਜੁੜੇ ਹੋਏ ਨੇ ਤੇ ਇਹਨਾਂ ਲਾਭਾਂ ਦੀ ਪੂਰਤੀ ਲਈ ਇਹਨਾਂ ਨੂੰ ਪੰਜਾਬੀ ਦੇ ਨਾਮ ਉੱਤੇ ਗੁਲਾਬੀ ਉਰਦੂ ਵੀ ਇੱਕ ਵਸੀਲਾ ਲੱਭਿਆ ਹੈ। ਹਥਲਾ ਪਰਚਾ ਪੰਚਮ ਦਾ ਮਾਂ ਬੋਲੀ ਭਰਾਗਾ ਹੈ। ਇਹਦੇ ਵਿੱਚ ਅਸਾਂ ਚੜ੍ਹਦੇ ਪੰਜਾਬ ਦੀਆਂ ਵੀ ਮਾਂ ਬੋਲੀ ਸਾਂਗੇ ਲਿਖੀਆਂ ਲਿਖਤਾਂ ਜੋੜੀਆਂ ਨੇ। ਇਹਨਾਂ ਲਿਖਤਾਂ ਤੋਂ ਸਾਨੂੰ ਪਤਾ ਲੱਗਦਾ ਹੈ ਜੋ ਪਰਲੇ ਪੰਜਾਬ ਵਿੱਚ ਪੰਜਾਬੀ ਲਾਗੂ ਕਰਕੇ ਵੀ ਪੰਜਾਬੀ ਨੂੰ ਕਿਵੇਂ ਮਾਰਨ ਦੇ ਹੀਲੇ ਕੀਤੇ ਗਏ ਨੇ। ਇਹਨਾਂ ਦੇ ਚਾਨਣ ਵਿੱਚ ਸਾਨੂੰ ਆਪਣੇ ਪੰਜਾਬ ਵਿੱਚ ਪੰਜਾਬੀ ਨਾਲ ਵਰਤਦੀ ਕਾਰ ਸੁਝਾਣਨ ਦੀ ਸੌਖ ਹੋ ਸਕਦੀ ਏ। ਇਹ ਮੁੱਖ ਬੋਲ ਹੈ ਪੰਚਮ ਮਾਂ ਬੋਲੀ ਨੰਬਰ ਦਾ, ਜਿਹੜਾ ਕਿ ਅਸਾਂ ਅਪ੍ਰੈਲ ਮਈ 2004 ਵਿੱਚ ਪਹਿਲੀ ਵਾਰ ਛਾਪਿਆ ਤੇ ਇਹਦੀ ਦੂਜੀ ਛਾਪ ਅਪ੍ਰੈਲ 2016 ਵਿੱਚ ਛਾਪੀ।